ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 30 ਮਾਰਚ ਦਿਨ ਵੀਰਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਸਰਬਜੀਤ ਸਿੰਘ ਬਾਸੀ ਜੀ ਐਟਵਾਟਰ ਤੋਂ। ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵਧਦੇ ਹਾਂ ਜੀ ਖਬਰਾਂ ਦੇ ਵੱਲ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਮਾਈਕ ਪੈਂਸ ਨੇ ਪਲੈਨਡ ਪੈਰੈਂਟਹੁੱਡ ਤੇ ਹੋਏ ਵੋਟ ਦੇ ਵਿੱਚ ਟਾਈ ਬ੍ਰੇਕਰ ਦੀ ਭੂਮਿਕਾ ਨਿਭਾਈ। ਰਾਸ਼ਟਰਪਤੀ ਟਰੰਪ ਨੇ ਫਰੀडम ਕਾਕਸ ਦੇ ਮੈਂਬਰਸ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹਨਾਂ ਨੇ ਸਰਕਾਰ ਦੀਆਂ ਪਾਲਿਸੀ ਦੇ ਤਹਿਤ ਕੰਮ ਨਾ ਕੀਤਾ ਤਾਂ ਉਹ ਹਾਰਨ ਦੇ ਲਈ ਰਹਿਣ ਤਿਆਰ। ਮਾਈਕਲ ਫਲਿਨ ਨੇ ਰਾਸ਼ਟਰਪਤੀ ਟਰੰਪ ਅਤੇ ਰਸ਼ੀਆ ਦੇ ਸਬੰਧਾਂ ਤੇ ਪਰਦੇ ਚੱਕਣ ਦੇ ਲਈ ਇਮਿਊਨਿਟੀ ਮੰਗੀ। ਨਾਰਥ ਕੈਰੋਲਾਈਨਾ ਦੇ ਗਵਰਨਰ ਨੇ ਟਰਾਂਸਜੈਂਡਰ ਲਾਅ ਨੂੰ ਰੀਪੀਲ ਅਤੇ ਰਿਪਲੇਸ ਕਰਨ ਵਾਲੇ ਬਿੱਲ ਤੇ ਕੀਤੇ ਸਾਈਨ। I-85 ਤੇ ਲੱਗੀ ਅੱਗ ਕਾਰਨ ਪੁਲ ਡਿੱਗਿਆ। ਮਿਨੀਸੋਟਾ ਦੇ ਵਿੱਚ ਇੰਟਰਨੈਟ ਪ੍ਰਾਈਵੇਸੀ ਲਾਅ ਨੂੰ ਹੋਰ ਸਖਤ ਕਰਨ ਦੇ ਲਈ ਕਦਮ ਵਧਾਏ ਗਏ। ਹੁਣ ਖਬਰਾਂ ਵਿਸਥਾਰ ਦੇ ਨਾਲ। ਦੇ ਅਧਿਕਾਰ ਦਿੱਤੇ ਗਏ ਉਸ ਦੇ ਉੱਤੇ ਵਿੱਚ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਟਾਈ ਬ੍ਰੇਕਰ ਦੀ ਭੂਮਿਕਾ ਨਿਭਾਈ। ਸੈਨੇਟ ਦੇ ਵਿੱਚ ਹੋਈ ਇਹ VOTING, ਇਸ ਦੇ ਵਿੱਚ 50 ਸੈਨੇਟਰਸ ਨੇ ਇਸ ਦੇ ਹੱਕ ਦੇ ਵਿੱਚ ਵੋਟ ਪਾਈ ਅਤੇ 50 ਨੇ ਇਸ ਦੇ ਵਿਰੋਧ ਦੇ ਵਿੱਚ ਵੋਟ ਪਾਈ, ਜਿਸ ਤੋਂ ਬਾਅਦ ਦੇ ਵਿੱਚ ਇਹ ਵੋਟ ਟਾਈ ਹੋ ਗਈ ਅਤੇ ਆਪਣਾ ਅਧਿਕਾਰ ਪੂਰਾ ਕਰਦੇ ਹੋਏ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਆਪਣੀ ਵੋਟ ਪਾਈ, ਜਿਸ ਦੇ ਤਹਿਤ ਹੁਣ ਕੋਈ ਵੀ ਸਟੇਟ ਪਲੈਨਡ ਪੈਰੈਂਟਹੁੱਡ ਦੀ ਫੰਡਿੰਗ ਆਪਣੇ ਕੋਲ ਰੱਖ ਸਕਦੀ ਹੈ ਅਤੇ ਪਲੈਨਡ ਪੈਰੈਂਟਹੁੱਡ ਦੀ ਫੰਡਿੰਗ ਦੇ ਵਿੱਚ ਕਟੌਤੀ ਕਰ ਸਕਦੀ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਬਰਾਕ ਓਬਾਮਾ ਦੀ ਐਡਮਿਨਿਸਟ੍ਰੇਸ਼ਨ ਦੁਆਰਾ ਜਾਰੀ ਕੀਤੇ ਗਏ ਰੂਲਸ ਦੇ ਮੁਤਾਬਿਕ ਕੋਈ ਵੀ ਸਟੇਟ ਪਲੈਨਡ ਪੈਰੈਂਟਹੁੱਡ ਦੀ ਫੰਡਿੰਗ ਨਹੀਂ ਕੱਟ ਸਕਦੀ ਸੀ। ਹਾਲਾਂਕਿ ਇਸ ਮਾਮਲੇ ਦੇ ਵਿੱਚ ਕਈ ਸਟੇਟਸ ਦੇ ਵਿੱਚ ਕੋਰਟਸ ਨੇ ਇਹ ਪਾਸ ਕਰ ਦਿੱਤਾ ਹੈ ਕਿ ਮੈਡੀਕੇਡ ਦੀ ਫੰਡਿੰਗ ਸਟੇਟਸ ਆਪਣੇ ਕੋਲ ਨਹੀਂ ਰੱਖ ਸਕਦੀਆਂ ਤੇ ਉਹ ਪਲੈਨਡ ਪੈਰੈਂਟਹੁੱਡ ਨੂੰ ਦੇਣੀਆਂ ਪੈਣਗੀਆਂ। ਹਾਲਾਂਕਿ ਸੈਨੇਟ ਦੇ ਵਿੱਚ ਅੱਜ ਪਾਸ ਕੀਤੇ ਗਏ ਇਸ ਬਿੱਲ ਦੇ ਤਹਿਤ ਕੋਈ ਵੀ ਸਟੇਟ ਆਪਣੀ ਮਰਜ਼ੀ ਦੇ ਮੁਤਾਬਿਕ ਪਲੈਨਡ ਪੈਰੈਂਟਹੁੱਡ ਦੀ ਫੰਡਿੰਗ ਰੋਕ ਸਕਦੀ ਹੈ। ਜ਼ਿਕਰਯੋਗ ਗੱਲ ਹੈ ਕਿ ਇਸ ਤੋਂ ਪਹਿਲਾਂ ਵੀ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਕੈਬਨਿਟ ਨੋਮੀਨੇਸ਼ਨ ਦੇ ਲਈ ਜੋ ਸੈਨੇਟ ਦੇ ਵਿੱਚ ਟਾਈ ਹੋਈ ਸੀ ਉਹ ਟਾਈ ਤੋੜੀ ਸੀ, ਜੋ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੈਬਨਿਟ ਦੇ ਵਿੱਚ ਸੈਕਟਰੀ ਆਫ ਐਜੂਕੇਸ਼ਨ ਬੈਟਸੀ ਡੇਵਸ ਦੇ ਉੱਤੇ ਸੈਨੇਟ ਦੇ ਵਿੱਚ ਵੋਟ ਟਾਈ ਹੋ ਗਈ ਸੀ, ਜਿਸ ਦੀ ਬਾਅਦ ਦੇ ਵਿੱਚ ਮਾਈਕ ਪੈਂਸ ਨੇ ਬੈਟਸੀ ਡੇਵਸ ਦੇ ਹੱਕ ਦੇ ਵਿੱਚ ਵੋਟ ਪਾ ਕੇ ਉਹਨਾਂ ਨੂੰ ਸੈਕਟਰੀ ਆਫ ਐਜੂਕੇਸ਼ਨ ਬਣਾਇਆ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਊਸ ਦੇ ਵਿੱਚ ਫਰੀडम ਕਾਕਸ ਦੇ ਮੈਂਬਰਸ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਉਹ ਰਿਪਬਲਿਕਨ ਪਾਰਟੀ ਦੇ ਏਜੰਡੇ ਤੋਂ ਕੰਮ ਨਹੀਂ ਕਰਨਗੇ ਤੇ ਇਸੇ ਤਰ੍ਹਾਂ ਰਿਪਬਲਿਕਨ ਪਾਰਟੀ ਦੇ ਏਜੰਡੇ ਦਾ ਵਿਰੋਧ ਕਰਦੇ ਰਹਿਣਗੇ ਤਾਂ ਰਿਪਬਲਿਕਨ ਪਾਰਟੀ ਨੂੰ ਅਗਲੇ ਸਾਲ ਮਿਡ ਟਰਮ ਇਲੈਕਸ਼ਨ ਦੇ ਵਿੱਚ ਭਾਰੀ ਨੁਕਸਾਨ ਚੱਕਣਾ ਪੈ ਸਕਦਾ ਹੈ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਇਸ ਦਾ ਪੂਰਾ ਫਾਇਦਾ ਡੈਮੋਕ੍ਰੈਟਿਕ ਪਾਰਟੀ ਵਾਲੇ ਲੈਣਗੇ ਅਤੇ ਉਹਨਾਂ ਨੂੰ ਇਹ ਵੀ ਕਿਹਾ ਕਿ ਉਹ ਹਾਰਨ ਦੇ ਲਈ ਤਿਆਰ ਰਹਿਣ ਜੇਕਰ ਉਹਨਾਂ ਨੇ ਇਸੇ ਤਰ੍ਹਾਂ ਆਪਣੀਆਂ ਪਾਲਿਸੀਜ਼ ਦੇ ਉੱਤੇ ਟਿਕੇ ਰਹਿਣਾ ਹੈ। ਇਸ ਤੋਂ ਪਹਿਲਾਂ ਹਾਊਸ ਦੇ ਵਿੱਚ ਹੈਲਥ ਕੇਅਰ ਬਿੱਲ ਪੇਸ਼ ਕੀਤਾ ਜਾਣਾ ਸੀ, ਜਿਸ ਦੀ ਕਿ ਰਿਪਬਲਿਕਨ ਪਾਰਟੀ ਦੇ ਫਰੀडम ਕਾਕਸ ਦੇ ਮੈਂਬਰਸ ਨੇ ਹੈਲਥ ਕੇਅਰ ਬਿੱਲ ਦਾ ਵਿਰੋਧ ਕੀਤਾ ਅਤੇ ਜਿਸ ਕਰਕੇ ਉਹ ਬਿੱਲ ਹਾਊਸ ਦੇ ਵਿੱਚ ਪੇਸ਼ ਨਹੀਂ ਹੋ ਸਕਿਆ, ਜਿਸ ਦਾ ਕਿ ਰਾਸ਼ਟਰਪਤੀ ਟਰੰਪ ਅਤੇ ਹਾਊਸ ਸਪੀਕਰ ਪੌਲ ਰਾਇਨ ਬਹੁਤ ਸ਼ਿੱਦਤ ਦੇ ਨਾਲ ਉਸ ਬਿੱਲ ਨੂੰ ਪਾਸ ਕਰਵਾਉਣਾ ਚਾਹੁੰਦੇ ਸਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ
ਉਹ ਡੈਮੋਕ੍ਰੈਟਸ ਅਤੇ ਖਾਸ ਕਰਕੇ ਉਹਨਾਂ ਮੈਂਬਰਸ ਦੇ ਨਾਲ ਜੋ ਕਿ ਰਿਪਬਲਿਕਨ ਪਾਰਟੀ ਦੇ ਏਜੰਡੇ ਦੇ ਉੱਤੇ ਕੰਮ ਨਹੀਂ ਕਰ ਰਹੇ ਉਹਨਾਂ ਦੇ ਖਿਲਾਫ ਪ੍ਰਚਾਰ ਕਰਨਗੇ ਜੇਕਰ ਰਿਪਬਲਿਕਨ ਪਾਰਟੀ ਦੇ ਕੋਈ ਵੀ ਮੈਂਬਰਸ ਪਾਰਟੀ ਦੀ ਵਿਚਾਰਧਾਰਾ ਤੋਂ ਅੱਡ ਚੱਲਦੇ ਹਨ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਟਵੀਟ ਕਰਦੇ ਹੋਏ ਇਹ ਵੀ ਕਿਹਾ ਕਿ ਫਰੀडम ਆਫ ਕਾਕਸ ਦੇ ਮੈਂਬਰ ਜੇਕਰ ਅੱਡ ਨਾ ਚੱਲਦੇ ਤਾਂ ਹੁਣ ਅਮਰੀਕਾ ਦੇ ਕੋਲ ਇੱਕ ਬਹੁਤ ਤਕੜਾ ਹੈਲਥ ਕੇਅਰ ਅਤੇ ਮੈਸਿਵ ਟੈਕਸ ਰਿਫਾਰਮ ਵਾਲਾ ਸਿਸਟਮ ਹੋਣਾ ਸੀ। ਰਾਸ਼ਟਰਪਤੀ ਡੋਨਲਡ ਟਰੰਪ ਨੇ ਫਰੀडम ਕਾਕਸ ਦੇ ਮੈਂਬਰਸ ਨੂੰ ਇਹ ਵੀ ਯਾਦ ਦਿਵਾਇਆ ਕਿ ਉਹਨਾਂ ਨੇ ਇਹ ਜ਼ਿਆਦਾਤਰ ਸੀਟਾਂ ਰਿਪਬਲਿਕਨ ਡਿਸਟ੍ਰਿਕਟਸ ਤੋਂ ਜਿੱਤੀਆਂ ਹਨ ਜਿੱਥੇ ਕਿ ਉਹਨਾਂ ਦੀ ਕੋਈ ਪ੍ਰਾਇਮਰੀ ਆਪੋਜੀਸ਼ਨ ਵੀ ਨਹੀਂ ਰਹੀ ਅਤੇ ਜੇਕਰ ਫਰੀडम ਕਾਕਸ ਦੇ ਮੈਂਬਰਸ ਇਸੇ ਤਰ੍ਹਾਂ ਆਪਣੀ ਜਿੱਤ 'ਤੇ ਅੜੇ ਰਹੇ ਤਾਂ ਅਗਲੀ ਵਾਰ ਰਿਪਬਲਿਕਨ ਪਾਰਟੀ ਦੇ ਵੱਲੋਂ ਉਹਨਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਊਸ ਸਪੀਕਰ ਪੌਲ ਰਾਇਨ ਨੇ ਵੀ ਇਸ ਤੋਂ ਬਾਅਦ ਦੇ ਵਿੱਚ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਰਾਸ਼ਟਰਪਤੀ ਡੋਨਲਡ ਟਰੰਪ ਦੀ ਫਰਸਟ੍ਰੇਸ਼ਨ ਸਮਝ ਸਕਦੇ ਹਨ ਕਿ ਕਿਸ ਤਰ੍ਹਾਂ ਸਿਰਫ 10% ਮੈਂਬਰਸ ਦੇ ਕਰਕੇ ਹਾਊਸ ਦੇ ਵਿੱਚ ਓਬਾਮਾ ਕੇਅਰ ਨੂੰ ਰਿਪਲੇਸ ਕਰਨ ਵਾਲਾ ਬਿੱਲ ਉਹ ਪੇਸ਼ ਨਹੀਂ ਕਰ ਸਕੇ। ਹਾਊਸ ਸਪੀਕਰ ਪੌਲ ਰਾਇਨ ਨੇ ਇਸ ਦੇ ਨਾਲ ਇਹ ਵੀ ਕਿਹਾ ਕਿ ਹਲੇ ਉਹਨਾਂ ਦਾ ਕੋਈ ਵੀ ਵਿਚਾਰ ਨਹੀਂ ਹੈ ਕਿ ਉਹ ਦੁਬਾਰਾ ਓਬਾਮਾ ਕੇਅਰ ਨੂੰ ਰਿਪਲੇਸ ਕਰਨ ਦੇ ਲਈ ਬਿੱਲ ਹਾਊਸ ਦੇ ਵਿੱਚ ਲੈ ਕੇ ਆਉਣ। ਹਾਲਾਂਕਿ ਉਹਨਾਂ ਨੇ ਇਹ ਜ਼ਰੂਰ ਕਿਹਾ ਹੈ ਕਿ ਓਬਾਮਾ ਕੇਅਰ ਨੂੰ ਰਿਪਲੇਸ ਕਰਨਾ ਰਿਪਬਲਿਕਨ ਪਾਰਟੀ ਦਾ ਇੱਕ ਮੋਟਿਵ ਹੈ ਅਤੇ ਉਹ ਇਸ ਨੂੰ ਕਰਕੇ ਰਹਿਣਗੇ। ਰਿਟਾਇਰਡ ਲੈਫਟੀਨੈਂਟ ਜਨਰਲ ਮਾਈਕਲ ਫਲਿਨ ਜੋ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਾਬਕਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਹਨ, ਉਹਨਾਂ ਨੇ ਅੱਜ FBI ਹਾਊਸ ਇੰਟੈਲੀਜੈਂਸ ਕਮੇਟੀ ਅਤੇ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਅੱਗੇ ਰਾਸ਼ਟਰਪਤੀ ਟਰੰਪ ਦੇ 2016 ਦੇ ਕੈਂਪੇਨ ਅਤੇ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੀਆਂ ਰਸ਼ੀਆ ਦੇ ਨਾਲ ਸਬੰਧਾਂ ਨੂੰ ਲੈ ਕੇ ਗੱਲਬਾਤ ਕਰਨ ਤੇ ਇਮਿਊਨਿਟੀ ਦੀ ਪੇਸ਼ਕਸ਼ ਕੀਤੀ। NBC ਵਾਲ ਸਟਰੀਟ ਜਰਨਲ ਅਤੇ ਗਾਰਡੀਅਨ ਤੇ ਆਈ ਖਬਰ ਦੇ ਮੁਤਾਬਿਕ ਮਾਈਕਲ ਫਲਿਨ ਨੇ ਅੱਜ ਇਹ ਪੇਸ਼ਕਸ਼ ਇਹਨਾਂ ਤਿੰਨਾਂ ਏਜੰਸੀਜ਼ ਦੇ ਸਾਹਮਣੇ ਕੀਤੀ ਹੈ। ਹਾਲਾਂਕਿ ਹਾਊਸ ਇੰਟੈਲੀਜੈਂਸ ਕਮੇਟੀ ਦੇ ਸਪੋਕਸਮੈਨ ਨੇ ਇਸ ਤੋਂ ਇਨਕਾਰ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮਾਈਕਲ ਫਲਿਨ ਦੁਆਰਾ ਇਹੋ ਜਿਹਾ ਕੋਈ ਵੀ ਪੇਸ਼ਕਸ਼ ਨਹੀਂ ਕੀਤੀ ਗਈ। FBI ਦੀ ਸਪੋਕਸਵੂਮਨ ਨੇ ਵੀ ਇਸ ਦੇ ਉੱਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਨਾ ਹੀ ਸੈਨੇਟ ਇੰਟੈਲੀਜੈਂਸ ਕਮੇਟੀ ਵੱਲੋਂ ਇਸ ਤੇ ਕੋਈ ਵੀ ਰਿਸਪੌਂਸ ਆਇਆ ਹੈ। ਪਰ ਮਾਈਕਲ ਫਲਿਨ ਦੇ ਅਟਰਨੀ ਰੌਬਰਟ ਕੈਲਨਰ ਨੇ ਇਸ ਖਬਰ ਨੂੰ ਕਨਫਰਮ ਕਰਦੇ ਹੋਏ ਕਿਹਾ ਕਿ FBI ਅਤੇ ਹਾਊਸ ਅਤੇ ਸੈਨੇਟ ਦੀਆਂ ਇੰਟੈਲੀਜੈਂਸ ਕਮੇਟੀਜ਼ ਦੇ ਅੱਗੇ ਇਹ ਆਫਰ ਰੱਖਿਆ ਗਿਆ ਹੈ, ਪਰ ਉਹਨਾਂ ਨੇ ਇਸ ਦੇ ਉੱਤੇ ਹੋਰ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਮਾਈਕਲ ਫਲਿਨ ਦੇ ਅਟਰਨੀ ਰੌਬਰਟ ਕੈਲਨਰ ਨੇ ਕਿਹਾ ਹੈ ਕਿ ਜਨਰਲ ਫਲਿਨ ਦੇ ਕੋਲ ਜ਼ਰੂਰ ਕੋਈ ਸਟੋਰੀ ਹੈ ਜੋ ਕਿ ਉਹ ਹਾਊਸ ਕਮੇਟੀ ਨੂੰ ਅਤੇ ਸੈਨੇਟ ਕਮੇਟੀ ਨੂੰ ਦੱਸਣਾ ਚਾਹੁੰਦੇ ਹਨ, ਪਰ ਉਹਨਾਂ ਦੀਆਂ ਕੁਝ ਸ਼ਰਤਾਂ ਹਨ ਜਿਸ ਤੋਂ ਬਾਅਦ ਹੀ ਉਹ FBI ਅਤੇ ਕਾਂਗਰਸ ਦੀਆਂ ਦੋਨੇ ਕਮੇਟੀਜ਼ ਨੂੰ ਇਹ ਜਾਣਕਾਰੀ ਦੇਣਗੇ। ਮਾਈਕਲ ਫਲਿਨ ਇਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸਨ ਅਤੇ ਉਹਨਾਂ ਨੂੰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੀ ਪੋਸਟ ਤੋਂ ਅਸਤੀਫਾ ਦੇਣਾ ਪੈ ਗਿਆ ਸੀ ਜਦੋਂ ਉਹਨਾਂ ਦੇ ਸਬੰਧ ਰਸ਼ੀਅਨ ਐਡਮਿਨਿਸਟ੍ਰੇਸ਼ਨ ਦੇ ਨਾਲ ਖੁੱਲੇ ਤੇ ਉਹਨਾਂ ਨੇ ਮਾਈਕ ਪੈਂਸ ਨੂੰ ਨੇਰੇ ਦੇ ਵਿੱਚ ਰੱਖ ਕੇ ਸਿੱਧੀ ਰਸ਼ੀਅਨ ਅਥਾਰਟੀਜ਼ ਦੇ ਨਾਲ ਗੱਲਬਾਤ ਕੀਤੀ। ਨਾਰਥ ਕੈਰੋਲਾਈਨਾ ਦੇ ਵਿੱਚ ਟਰਾਂਸਜੈਂਡਰ ਬਾਥਰੂਮ ਲਾਅ ਨੂੰ ਰੀਪੀਲ ਅਤੇ ਰਿਪਲੇਸ ਕਰਨ ਦੇ ਲਈ ਪੇਸ਼ ਕੀਤੇ ਗਏ ਬਿੱਲ ਦੇ ਉੱਤੇ ਨਾਰਥ ਕੈਰੋਲਾਈਨਾ ਦੇ ਗਵਰਨਰ ਨੇ ਅੱਜ ਸਾਈਨ ਕਰ ਦਿੱਤੇ। ਸਟੇਟ ਦਾ ਸਭ ਤੋਂ ਕੰਟਰੋਵਰਸ਼ੀਅਲ ਲਾਅ ਅੱਜ ਰੀਟਰੀਟ ਕਰ ਦਿੱਤਾ ਗਿਆ। ਲੈਜਿਸਲੇਚਰ ਨੇ ਅੱਜ ਪਾਸ ਕੀਤੇ ਇਸ ਬਿੱਲ ਦੇ ਵਿੱਚ ਜਿਸ ਦੇ ਉੱਤੇ ਗਵਰਨਰ ਰॉय ਕੂਪਰ ਨੇ ਸਾਈਨ ਕੀਤੇ ਹਨ। ਉਹਨਾਂ ਨੇ ਉਹ ਲਾਅ ਰਿਵਰਸ ਕਰ ਦਿੱਤਾ ਹੈ ਜਿਸ ਦੇ ਤਹਿਤ ਟਰਾਂਸਜੈਂਡਰ ਲੋਕਾਂ ਨੂੰ ਪਬਲਿਕ ਬਾਥਰੂਮ ਯੂਜ਼ ਕਰਨ ਦੇ ਲਈ ਆਪਣਾ ਬਰਥ ਸਰਟੀਫਿਕੇਟ ਵਾਲਾ ਜੈਂਡਰ ਮੈਚ ਕਰਨ ਦੀ ਜ਼ਰੂਰਤ ਹੁੰਦੀ ਸੀ। ਨਵੇਂ ਪਾਸ ਹੋਏ ਇਸ ਲਾਅ ਦੀ ਕਈ ਸਿਵਲ ਰਾਈਟਸ ਐਡਵੋਕੇਟਸ ਵੱਲੋਂ ਵਿਰੋਧਤਾ ਹੋਈ ਹੈ। ਡੈਮੋਕ੍ਰੈਟਿਕ ਪਾਰਟੀ ਦੇ ਗਵਰਨਰ ਕੂਪਰ ਦੇ ਵੱਲ ਇੱਕ ਇਤਿਹਾਸਿਕ ਬਿੱਲ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਰਿਪਬਲਿਕਨ ਪਾਰਟੀ ਦੇ ਗਵਰਨਰ ਪੈਟ ਮੈਕਰੋਰੀ ਨੇ ਇਹ ਬਿੱਲ ਪਾਸ ਕੀਤਾ ਸੀ ਜਿਸ ਦੇ ਵਿੱਚ ਟਰਾਂਸਜੈਂਡਰਸ ਨੂੰ ਪਬਲਿਕ ਬਾਥਰੂਮ ਯੂਜ਼ ਕਰਨ ਦੇ ਲਈ ਆਪਣੇ ਬਰਥ ਸਰਟੀਫਿਕੇਟ ਦੇ ਉੱਤੇ ਲਿਖੇ ਹੋਏ ਜੈਂਡਰ ਨਾਲ ਮੈਚ ਕਰਵਾਉਣਾ ਹੁੰਦਾ ਸੀ। ਅੱਜ ਇਸ ਬਿੱਲ ਨੂੰ ਇੱਕ ਇਤਿਹਾਸਿਕ ਮੋੜ ਦੇ ਕੇ ਰਿਪਲੇਸ ਕਰ ਦਿੱਤਾ ਗਿਆ। ਕੁਝ ਰਿਪਬਲਿਕਨ ਲਾਅ ਮੇਕਰਸ ਨੇ ਵੀ ਇਸ ਬਿੱਲ ਦਾ ਸਾਥ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਸਟੇਟ ਨੂੰ ਟਰਾਂਸਜੈਂਡਰ ਮੁੱਦੇ ਤੋਂ ਹਟ ਕੇ ਕਿਸੇ ਹੋਰ ਪਾਸੇ ਆਪਣਾ ਫੋਕਸ ਕਰਨਾ ਚਾਹੀਦਾ ਹੈ ਤੇ ਇਸ ਦੇ ਲਈ ਉਹ ਇਸ ਦਾ ਸਾਥ ਦੇ ਰਹੇ ਹਨ ਤਾਂ ਕਿ ਜਲਦੀ ਤੋਂ ਜਲਦੀ ਇਹ ਪਾਸ ਹੋ ਕੇ ਸਟੇਟ ਕੁਝ ਡਿਵੈਲਪਮੈਂਟ ਦੇ ਕੰਮ ਤੇ ਲੱਗ ਸਕੇ। ਅਟਲਾਂਟਾ ਦੇ ਵਿੱਚ I-85 ਤੇ ਲੱਗੀ ਭਿਸ਼ਣ ਅੱਗ ਦੇ ਕਾਰਨ ਪੁਲ ਡਿੱਗ ਗਿਆ। I-85 ਦੇ ਉੱਤੇ ਇਹ ਲੱਗੀ ਅੱਗ ਲਗਭਗ ਘੰਟੇ ਤੱਕ ਫੈਲਦੀ ਰਹੀ ਜਿਸ ਤੋਂ ਬਾਅਦ ਦੇ ਵਿੱਚ ਫਾਇਰ ਆਫੀਸ਼ੀਅਲਸ ਨੇ ਉਸ ਦੇ ਉੱਤੇ ਕਾਬੂ ਪਾਇਆ। ਹਾਲਾਂਕਿ ਉਦੋਂ ਤੱਕ ਉਸ ਪੁਲ ਦਾ ਕਾਫੀ ਨੁਕਸਾਨ ਹੋ ਗਿਆ ਅਤੇ ਉਹ ਕੋਲੈਪਸ ਕਰ ਗਿਆ। ਫਾਇਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਅੱਗ ਨੂੰ ਕਾਬੂ ਦੇ ਵਿੱਚ ਕਰ ਲਿਆ ਹੈ ਅਤੇ ਇਸ ਮਾਮਲੇ ਦੇ ਵਿੱਚ ਕਿਸੇ ਨੂੰ ਕੋਈ ਸੱਟ ਨਹੀਂ ਵੱਜੀ ਹੈ ਅਤੇ ਉਸ ਪੁਲ ਦੀਆਂ ਸਾਰੀਆਂ ਲੇਨਸ ਬੰਦ ਕਰ ਦਿੱਤੀਆਂ ਗਈਆਂ ਸਨ ਅਤੇ ਕਿਸੇ ਵੀ ਵਹੀਕਲ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਿਆ। ਡਿਪਾਰਟਮੈਂਟ ਦੀ ਸਪੋਕਸਵੂਮਨ ਨੈਟਲੀ ਡੇਲ ਨੇ ਦੱਸਿਆ ਕਿ
ਹਜੇ ਤੱਕ ਅੱਗ ਕਿੰਨਾ ਕਾਰਨਾਂ ਦੇ ਕਰਕੇ ਲੱਗੀ ਇਸ ਦਾ ਪਤਾ ਨਹੀਂ ਚੱਲਿਆ ਹੈ, ਪਰ ਜਾਂਚ ਤੋਂ ਬਾਅਦ ਜਲਦ ਹੀ ਇਹ ਸਾਹਮਣੇ ਆ ਜਾਏਗਾ ਕਿ ਉਹ ਕਿਹੜੇ ਕਾਰਨ ਸਨ ਜਿਨ੍ਹਾਂ ਦੇ ਕਰਕੇ ਇਹ ਅੱਗ ਲੱਗੀ ਤੇ ਇਸ ਤਰ੍ਹਾਂ ਫੈਲੀ। ਹਾਊਸ ਦੇ ਵਿੱਚ ਪਿਛਲੇ ਦਿਨੀ ਪਾਸ ਹੋਏ ਬਿੱਲ ਜਿਸ ਦੇ ਵਿੱਚ ਇੰਟਰਨੈਟ ਪ੍ਰਾਈਵੇਸੀ ਲਾਅ ਨੂੰ ਖਤਮ ਕਰ ਦਿੱਤਾ ਗਿਆ ਅਤੇ ਬ੍ਰੌਡਬੈਂਡ ਕੰਪਨੀਜ਼ ਜਿਵੇਂ ਕਿ AT&T, ਵਰਾਈਜ਼ਨ, T-Mobile ਇਹਨਾਂ ਨੂੰ ਅਧਿਕਾਰ ਦੇ ਦਿੱਤੇ ਗਏ ਕਿ ਉਹ ਯੂਜ਼ਰਸ ਦੀ ਬਰਾਊਜ਼ਿੰਗ ਹਿਸਟਰੀ ਮਾਰਕੀਟਿੰਗ ਦੇ ਲਈ ਵਰਤ ਸਕਦੀਆਂ ਹਨ ਜਾਂ ਫਿਰ ਥਰਡ ਪਾਰਟੀ ਨੂੰ ਵੇਚ ਸਕਦੀਆਂ ਹਨ। ਪਰ ਉੱਧਰ ਹੀ ਮਿਨੀਸੋਟਾ ਦੇ ਵਿੱਚ ਇੰਟਰਨੈਟ ਪ੍ਰਾਈਵੇਸੀ ਲਾਅ ਨੂੰ ਹੋਰ ਸਖਤ ਕਰ ਦਿੱਤਾ ਗਿਆ ਹੈ। ਭਾਵੇਂ ਕਿ ਫੈਡਰਲ ਤੌਰ ਦੇ ਉੱਤੇ ਇਹ ਕੰਪਨੀਜ਼ ਡੇਟਾ ਕਲੈਕਟ ਕਰ ਸਕਦੀਆਂ ਹਨ, ਪਰ ਮਿਨੀਸੋਟਾ ਦੇ ਵਿੱਚ ਪਾਸ ਕੀਤੇ ਗਏ ਲਾਅ ਦੇ ਤਹਿਤ ਇੰਟਰਨੈਟ ਸਰਵਿਸ ਪ੍ਰੋਵਾਈਡਰਜ਼ ਆਪਣੇ ਯੂਜ਼ਰਸ ਦਾ ਪਰਸਨਲ ਡੇਟਾ ਬਰਾਊਜ਼ਿੰਗ ਹਿਸਟਰੀ ਕਿਸੇ ਨੂੰ ਵੀ ਵੇਚ ਨਹੀਂ ਸਕਦੀਆਂ ਅਤੇ ਜੇਕਰ ਉਹ ਅਜਿਹਾ ਕਰਦੀਆਂ ਹਨ ਤਾਂ ਉਹਨਾਂ ਨੂੰ ਪਹਿਲਾਂ ਯੂਜ਼ਰ ਦੀ ਪਰਮਿਸ਼ਨ ਲੈਣੀ ਹੋਵੇਗੀ। ਸਟੇਟ ਹਾਊਸ ਦੇ ਵਿੱਚ ਇਹ ਬਿੱਲ ਪਾਸ ਹੋ ਚੁੱਕਿਆ ਹੈ ਤੇ ਹੁਣ ਸੈਨੇਟ ਦੇ ਵਿੱਚ ਇਸ ਬਿੱਲ ਦੇ ਉੱਤੇ ਬਹਿਸ ਹੋਵੇਗੀ ਅਤੇ ਕਈ ਸੈਨੇਟਰਜ਼ ਇਸ ਬਿੱਲ ਨੂੰ ਪਾਸ ਕਰਨ ਦੇ ਲਈ ਹਾਮੀ ਭਰ ਚੁੱਕੇ ਹਨ ਅਤੇ ਇਸ ਤੋਂ ਬਾਅਦ ਦੇ ਵਿੱਚ ਗਵਰਨਰ ਮਾਰਕ ਡੇਟਨ ਇਸ ਦੇ ਉੱਤੇ ਸਾਈਨ ਕਰਨਗੇ ਜਾਂ ਫਿਰ ਉਹ ਵੀਟੋ ਕਰ ਸਕਦੇ ਹਨ। ਪਰ ਮਿਨੀਸੋਟਾ ਦੇ ਵਿੱਚ ਸੈਨੇਟਰਜ਼ ਅਤੇ ਲਾਅ ਮੇਕਰਜ਼ ਦਾ ਕਹਿਣਾ ਹੈ ਕਿ ਇੰਟਰਨੈਟ ਪ੍ਰਾਈਵੇਸੀ ਇਸ਼ੂ ਇੱਕ ਬਹੁਤ ਵੱਡਾ ਮਸਲਾ ਹੈ ਅਤੇ ਕਿਸੇ ਵੀ ਯੂਜ਼ਰ ਦੀ ਪ੍ਰਾਈਵੇਸੀ ਭੰਗ ਨਹੀਂ ਹੋਣੀ ਚਾਹੀਦੀ ਤੇ ਉਹ ਇਸ ਦੇ ਲਈ ਹਰ ਉਚਿਤ ਕਦਮ ਚੱਕਣਗੇ। ਰਾਸ਼ਟਰਪਤੀ ਡੋਨਲਡ ਟਰੰਪ ਦੇ ਜਾਰੀ ਕੀਤੇ ਗਏ ਐਗਜ਼ੀਕਿਊਟਿਵ ਆਰਡਰਸ ਜਿਨ੍ਹਾਂ ਦੇ ਉੱਤੇ ਕਈ ਸਟੇਟਸ ਦੇ ਵਿੱਚ ਫੈਡਰਲ ਕੋਰਟਸ ਨੇ ਬੈਨ ਲਾ ਦਿੱਤਾ ਸੀ ਅਤੇ ਉਹਨਾਂ ਦੇ ਜਾਰੀ ਕੀਤੇ ਗਏ ਟਰੈਵਲ ਬੈਨ ਦੇ ਉੱਤੇ ਰੋਕ ਲਾ ਦਿੱਤੀ ਗਈ ਸੀ, ਉਸ ਦੇ ਖਿਲਾਫ ਅੱਜ ਟਰੰਪ ਐਡਮਿਨਿਸਟ੍ਰੇਸ਼ਨ ਸੁਪਰੀਮ ਕੋਰਟ ਦੇ ਦਰਵਾਜ਼ੇ ਤੇ ਪਹੁੰਚ ਚੁੱਕੀ ਹੈ ਅਤੇ ਉਹਨਾਂ ਨੇ ਉਸ ਟਰੈਵਲ ਬੈਨ ਤੇ ਲੱਗੀ ਰੋਕ ਨੂੰ ਹਟਾਉਣ ਦੇ ਲਈ ਸੁਪਰੀਮ ਕੋਰਟ ਦੇ ਅੱਗੇ ਅਪੀਲ ਦਾਇਰ ਕਰ ਦਿੱਤੀ। ਹੁਣ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਦਾ ਇਹ ਟਰੈਵਲ ਬੈਨ ਦਾ ਫੈਸਲਾ ਕਿੱਧਰ ਨੂੰ ਜਾਂਦਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵਰਜੀਨੀਆ ਦੇ ਇੱਕ ਫੈਡਰਲ ਜੱਜ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਟਰੈਵਲ ਬੈਨ ਦੇ ਉੱਤੇ ਹਾਮੀ ਭਰਦੇ ਹੋਏ ਉਸ ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਸ਼ੁੱਕਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 73 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 51 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਸਟਾਕਟਨ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਟ੍ਰੇਸੀ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਮੋਡੈਸਟੋ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਟਰਕੀ ਦੇ ਵਿੱਚ 46 ਡਿਗਰੀ ਹਾਈ ਅਤੇ ਰਾਤ ਨੂੰ 23 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 45 ਡਿਗਰੀ ਹਾਈ ਅਤੇ ਰਾਤ ਨੂੰ 25 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਸਿਐਟਲ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 40 ਡਿਗਰੀ ਹਾਈ ਅਤੇ ਰਾਤ ਨੂੰ 24 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ ਰਹੇਗਾ। ਸ਼ਿਕਾਗੋ ਦੇ ਵਿੱਚ 40 ਡਿਗਰੀ ਹਾਈ ਅਤੇ ਰਾਤ ਨੂੰ 34 ਡਿਗਰੀ ਲੋ। ਨਿਊਯਾਰਕ ਦੇ ਵਿੱਚ 44 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋ। ਇੱਥੇ ਮੀਂਹ ਪੈਣ ਦੇ ਪੂਰੇ ਅਸਾਰ ਹਨ। ਟੋਰਾਂਟੋ ਕੈਨੇਡਾ ਦੇ ਵਿੱਚ 5 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 0 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 38 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 20 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 24 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ ਅਤੇ ਫਰਾਂਸ ਪੈਰਿਸ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ ਰਹੇਗਾ। ਇਸੇ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਵੀਰਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 69 ਅੰਕ ਵੱਧ ਕੇ 20,728.49 ਤੇ ਬੰਦ ਹੋਈ। ਨੈਸਡੈਕ 16 ਅੰਕ ਵੱਧ ਕੇ 5,914.34 ਤੇ ਬੰਦ ਹੋਈ। S&P 6 ਅੰਕ ਵੱਧ ਕੇ 2368.06 ਤੇ ਬੰਦ ਹੋਈ। ਵਿਲਸ਼ਾਇਰ 5099 ਅੰਕ ਵੱਧ ਕੇ 24,657.19 ਤੇ ਬੰਦ ਹੋਈ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਅੰਡਰ ਆਰਮਰ ਕੰਪਨੀ ਦਾ ਰਿਹਾ, ਜਿਸ ਦੀ ਕੀਮਤ 18.38 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 64 ਰੁਪਏ 83 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 48 ਰੁਪਏ 61 ਪੈਸੇ, ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 80 ਰੁਪਏ 88 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 69 ਰੁਪਏ 26 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ
ਕੀਮਤ 49 ਰੁਪਏ 58 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 45 ਰੁਪਏ 37 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 46 ਰੁਪਏ 39 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ 171 ਰੁਪਏ 93 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ 212 ਰੁਪਏ 75 ਪੈਸੇ। ਸੋਨੇ ਦਾ ਰੇਟ $1243 46 ਸੈਂਟ ਪਰ ਆਉਂਸ ਰਿਹਾ ਤੇ ਚਾਂਦੀ $18 9 ਸੈਂਟ ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।